ਇਸ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਐਂਡ ਵਾਲੇ ਸੈਕਸ਼ਨ ਵਿੱਚ ਐਂਡ ਵਾਲਾ ਇਸ਼ੂ ਮੈਸੇਜ ਐਂਡ ਜੋ ਅੱਜ ਦਾ ਵਿਚਾਰ ਹੈ ਉਹ ਡਿਸਕਸ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਸਾਡੀ ਸੋਚ ਜ਼ਹਿਨ ਔਰ ਸਾਡੇ ਬਹੁਤ ਸਾਰੇ ਦਰਸ਼ਕਾਂ ਦੇ ਜਿਹੜੇ ਮੈਸੇਜ ਵੀ ਨੇ ਜੀ ਸਲੀਮ ਮਲਕ ਸਾਹਿਬ ਦੇ ਲਈ ਪਿਆਰ 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 ਕੁਛ ਨਹੀਂ ਹੈ। ਔਰ ਵਿਛੋੜਾ ਇਹ ਰੱਬ ਦੇ ਹੱਥ ਵਸ ਹੁੰਦਾ ਹੈ। ਸੰਜੋਗ ਵਿਜੋਗ ਦੋਏ ਕਾਰ ਚਲਾਵੇਂ ਲਿਖਿਆ ਆਵੇ ਭਾਗ। ਔਰ ਰੱਬ ਅੱਲਾਹ ਤਾਲਾ ਉਹਨਾਂ ਨੂੰ ਜੰਨਤ ਨਸੀਬ ਕਰਵਾਏ। ਔਰ ਮੈਨੂੰ ਨਹੀਂ ਲੱਗਦਾ ਕਿ ਅਸੀਂ ਕਿਵੇਂ ਇਸ ਘਾਟੇ ਨੂੰ TV 84 ਫੈਮਿਲੀ 'ਚ ਵੀ ਔਰ ਅਸੀਂ ਆਪਣੀ ਨਿੱਜੀ ਜ਼ਿੰਦਗੀ 'ਚ ਵੀ ਇਹ ਘਾਟਾ ਪੂਰਾ ਹੋਏਗਾ। ਔਰ ਜਦੋਂ ਵੀ ਮੈਂ ਟੌਪਿਕ ਵੀ ਕੋਈ ਪਿਕ ਕਰ ਰਹੇ ਹਾਂ ਤੇ ਉਹਨਾਂ ਦੀ ਤਸਵੀਰ ਆ ਰਹੀ ਹੈ, ਉਹਨਾਂ ਦਾ ਹੀ ਜਿਹੜਾ ਉਹ ਸਾਰਾ ਵਜੂਦ ਉਸ ਸਮਾਈਲਿੰਗ ਔਰ ਹਲਕੇ ਅੰਦਾਜ਼ 'ਚ ਵੀ ਇੱਕ ਗੈਰ ਗੰਭੀਰ ਗੱਲ ਕਰਨ ਦਾ ਉਹਨਾਂ ਦਾ ਅੰਦਾਜ਼। ਇੱਕ ਪਾਸੇ ਉਹ ਲੋਕ ਜਿਹੜੇ ਦੁਨੀਆ ਦੇ ਵਿੱਚ ਪਿਆਰ ਬੌਂਡਿੰਗ ਇਸ ਦੇ ਵਿੱਚ ਯਕੀਨ ਰੱਖਦੇ ਨੇ, ਇੱਕ ਪਾਸੇ ਇਸੇ ਹੀ ਰੱਬ ਦੀ ਦੁਨੀਆ ਦੇ ਵਿੱਚ ਉਹ ਜਿਹੜੇ ਨਫ਼ਰਤ ਦੇ ਵਿੱਚ ਯਕੀਨ ਰੱਖਦੇ ਨੇ, ਜਿਨ੍ਹਾਂ ਦੀ ਖੁਰਾਕ ਹੀ ਨਫ਼ਰਤ ਹੈ, ਨਫ਼ਰਤ ਤੇ ਪਲਦੇ ਨੇ। ਔਰ ਜ਼ਾਹਰ ਹੈ ਸ਼ੈਤਾਨ ਦੇ ਕਈ ਰੰਗ ਨੇ, ਕਈ ਰੂਪ ਨੇ। ਉਹਨਾਂ ਦੇ ਵਿੱਚ ਇੱਕ ਜਿਹੜਾ ਪਾਵਰਫੁਲ ਰੂਪ ਸ਼ੈਤਾਨ ਦਾ ਹੈ ਉਹ ਨਫ਼ਰਤ ਹੈ। ਔਰ ਅੱਜ ਉਹੀ ਸ਼ੈਤਾਨ ਜਿਹੜਾ ਕਿ RSS ਦੇ ਰੂਪ ਦੇ ਵਿੱਚ 95 ਸਾਲ ਪਹਿਲਾਂ ਨਮੂਦਾਰ ਹੋਇਆ, ਔਰ ਅੱਜ ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਹੈ, ਕਿਵੇਂ ਉਹਨਾਂ ਦੇ ਕਰਿੰਦੇ ਉੱਪਰੋਂ ਥੱਲੇ ਤੱਕ ਉਸ ਨਫ਼ਰਤ ਨੂੰ ਖੁੱਲ੍ਹ ਕੇ ਪਰੋਸ ਰਹੇ ਨੇ, ਵੇਚ ਰਹੇ ਨੇ। ਉਸ ਨਫ਼ਰਤ ਤੇ ਮਬਨੀ ਉਹ ਉਹਨਾਂ ਨੇ ਮਾਸ਼ਰਾ ਬਣਾ ਦਿੱਤਾ ਹੈ, ਉਹ ਸੁਸਾਇਟੀ ਬਣਾ ਦਿੱਤੀ ਹੈ ਜਿੱਥੇ ਕਿ ਬੰਦੇ ਨੂੰ ਕੁੱਟ-ਕੁੱਟ ਕੇ ਮਾਰਨਾ, ਲਿੰਚ ਕਰਨਾ ਇਹ ਵੀ ਜੈ ਸ਼੍ਰੀ ਰਾਮ ਹੈ। ਤੁਸੀਂ ਬੱਚੀਆਂ ਦੇ ਨਾਲ ਦਲਿਤ ਬੱਚੀਆਂ ਇੱਕ ਪਾਸੇ ਸਾਬਰਮਤੀ 'ਚ ਖਲੋ ਕੇ 2 ਅਕਤੂਬਰ ਵਾਲੇ ਦਿਨ ਆਪਣੇ ਕੈਮਰਿਆਂ ਦੇ ਸਾਹਮਣੇ ਮੋਦੀ ਕਹਿ ਰਿਹਾ ਹੈ कि जी हमने भारत को जो है वो शौचालय, जो खुला शौचालय था वो ख़त्म कर दिया है, अब कोई खुले में नहीं जाएगा। और उदे ऐलान तो 2 दिन बाद ਜਿਹੜਾ ਉਹ 2 ਬੱਚੀਆਂ, ਇੱਕ ਦਲਿਤ ਬੇਟੀ ਔਰ ਬੇਟਾ 10-12 ਉਹਨਾਂ ਨੂੰ ਜਿਹੜੇ ਬਾਹਰ ਗਏ ਨੇ ਕੁੱਟ-ਕੁੱਟ ਕੇ ਉੱਥੋਂ ਦੇ ਹਾਈ ਕਾਸਟ ਲੋਕ ਮਾਰ ਦਿੰਦੇ ਨੇ। ਔਰ ਸਾਰਾ ਭਾਰਤ ਅੱਜ ਵੀ ਇੱਕ ਖੁੱਲੀ ਲੈਟਰਿਨ ਹੈ। ਸੋ ਇੱਕ ਪਾਸੇ ਇਹ ਝੂਠ, ਪਰ ਕੈਮਰਿਆਂ ਦੇ ਸਾਹਮਣੇ ਜੇ ਉਹ ਗੁਫਾ ਦੇ ਵਿੱਚ ਜਾ ਕੇ ਵੜਿਆ ਸੀ ਉੱਥੇ ਵੀ ਕੈਮਰੇ ਨਾਲ ਸੀ ਕਿ ਜੀ ਮੋਦੀ ਤਪੱਸਿਆ ਕਰਦੇ ਹੋਏ। ਸੋ ਇਸ ਕਿਸਮ ਦਾ ਮਾਹੌਲ, ਇੱਕ ਸੱਜਣ ਮੈਨੂੰ ਨਿਊ ਜਰਸੀ ਤੋਂ ਦੱਸ ਰਿਹਾ ਸੀ ਕਿ ਉਹਨਾਂ ਦੇ ਕੋਈ ਰਿਸ਼ਤੇਦਾਰ ਆਏ ਜਿਹੜੇ ਸਿੱਖ ਪਰਿਵਾਰ ਹੈ, ਔਰ ਉਹਨਾਂ ਨੇ ਕਿਹਾ ਜੀ ਉਹ ਮੋਦੀ ਦੀ ਤਾਰੀਫ ਕਰ ਰਹੇ ਸੀ। ਕਹਿੰਦੇ ਮੈਂ ਉਹਨਾਂ ਨੂੰ ਕਿਹਾ ਵੀ ਸ਼ਰਮ ਕਰੋ ਵੀ ਤੁਹਾਨੂੰ। ਔਰ ਕਹਿੰਦੇ ਜਦੋਂ ਅਸੀਂ 2-4 ਮਿੰਟ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਨਾ, ਅਸੀਂ ਤਾਂ ਜੋ ਉੱਥੇ ਦੇਖਦੇ ਹਾਂ ਮੀਡੀਆ ਤੇ ਉੱਤੇ ਹੈਗੇ ਇਹਦੇ ਵਰਗਾ ਕੋਈ ਪ੍ਰਾਈਮ ਮਿਨਿਸਟਰ ਹੀ ਨਹੀਂ ਹੋਇਆ। ਸੋ ਇਹ ਹੁੰਦਾ ਹੈ ਜਦੋਂ ਤੁਸੀਂ ਇਸ ਕਿਸਮ ਦਾ ਪ੍ਰੋਪੇਗੈਂਡਾ ਪ੍ਰਚਾਰ ਕਰ ਰਹੇ ਹੁੰਦੇ। ਸੋ ਅੱਪਰ ਲੈਵਲ ਤੇ ਉਹ ਇਸ ਕਿਸਮ ਦਾ ਝੂਠ, ਗਾਂਧੀ ਨੂੰ ਮਾਰਨ ਵਾਲਾ ਗੋਡਸੇ, ਉਸ ਦਾ ਹੈਸ਼ਟੈਗ ਵੀ ਉਹਨਾਂ ਦੇ ਬੰਦੇ ਪ੍ਰਮੋਟ ਕਰ ਰਹੇ ਨੇ ਔਰ ਕਹਿ ਰਹੇ ਨੇ ਕਿ ਜੀ, ਔਰ ਉਹਨਾਂ ਨੇ ਵਕਤ ਲਿਆ ਹੁੰਦਾ ਕਿ ਵੀ, ਔਰ ਇੱਕ ਸਵਾਮੀਆਂ ਦਾ ਗਰੁੱਪ ਉਹਦੇ ਵਿੱਚ ਬੈਠੇ ਹੋਏ ਨੇ। ਉਹ ਸਵਾਮੀ ਕਹਿੰਦਾ ਕਿ ਮੇਰੇ ਲਈ ਸਭ ਤੋਂ ਵੱਡਾ ਗਦਾਰ ਗਾਂਧੀ ਹੈ ਔਰ ਸਭ ਤੋਂ ਵੱਡਾ ਦੇਸ਼ ਭਗਤ ਔਰ ਦੇਵਤਾ ਜਿਹਦਾ ਮੈਂ ਰੋਜ਼ ਉੱਠ ਕੇ ਸਵੇਰੇ ਨਾਂ ਲੈਂਦਾ, ਜਿਹਦੀ ਤਸਵੀਰ ਅੱਗੇ ਮੈਂ ਨਮਨ ਕਰਦਾ, ਉਹ ਨਥੂਰਾਮ ਗੋਡਸੇ। ਹੁਣ ਇਹ ਉਹਨਾਂ ਦੀ ਡਿਫਰੈਂਟ ਲੈਵਲ ਦੇ ਉੱਤੇ ਜਿਹੜੀ ਉਹਨਾਂ ਦੀ ਕਾਰਗੁਜ਼ਾਰੀ ਹੈ। ਔਰ ਇਹਨਾਂ ਦਾ ਇੱਕ ਪ੍ਰੋਮੀਨੈਂਟ ਲੀਡਰ ਜਿਹੜਾ BJP ਔਰ RSS ਦਾ ਰਾਜੇਸ਼ਵਰ ਸਿੰਘ, ਉਹਨੇ ਬਿਆਨ ਦਿੱਤਾ ਹੈ। ਔਰ ਇਹਨਾਂ ਦੀ ਸਬਰੰਗ ਇੰਡੀਆ ਦੀ ਟਾਈਟਲ ਸਟੋਰੀ ਹੈ, ਮੁਸਲਿਮਸ ਐਂਡ ਕ੍ਰਿਸਚੀਅਨਸ ਵਿਲ ਬੀ ਵਾਈਪਡ ਆਊਟ ਆਫ ਇੰਡੀਆ ਬਾਈ December 31, 2021, BJP ਲੀਡਰ ਰਾਜੇਸ਼ਵਰ ਸਿੰਘ। ਉਹਨਾਂ ਨੇ ਕਿਹਾ ਜੀ ਦਸੰਬਰ 31, 2021 ਤੱਕ ਭਾਰਤ ਚੋਂ ਮੁਸਲਮਾਨ ਔਰ ਈਸਾਈ ਇਹਨਾਂ ਦਾ ਮੁਕੰਮਲ ਸਫਾਇਆ ਹੋਏਗਾ। ਔਰ ਉਹਨਾਂ ਨੇ ਇਹਨੂੰ ਕੋਟ ਕਰਕੇ ਕਿਹਾ ਕਿ BJP and RSS leader Rajeshwar Singh has, in an example of intimidation and hate speech, said Muslims and Christians will be wiped out of India by December 31st, 2021. He further said, we have decided that Islam and Christianity will be finished in India by 2021. He asserted, this is the pledge taken by my colleagues. This is our pledge कि 2021 ਤੱਕ ਦਸੰਬਰ 31 ਅਸੀਂ ਖਤਮ ਕਰ ਦੇਣਾ।
ये मैं और मेरे सारे साथियों ने इसकी सौं चुकी हुई है। और ये जिहड़ा है उन्हें ये कहा कि भी एथनिकली क्लीनस 200 मिलियन असी क्रिश्चियन मुस्लिम्स और 28 मिलियन क्रिश्चियंस नू क्लीन कर देंगे, बिल्कुल ख़त्म कर देंगे। ही इज़ ए रेजिडेंट ऑफ वेस्टर्न उत्तर प्रदेश एंड नोन फॉर इंसाइटफुल एंड इन्फ्लेमेटरी स्टेटमेंट्स बी इट ऑन लव जिहाद और अलीगढ़ मुस्लिम यूनिवर्सिटी। No action has been taken against Rajeshwar Singh for his latest provocations. Clearly, Indian law of the Constitution have no meaning for those of this ideological ilk. कि कानून ਤਾਂ मैटर ही नहीं करता। जी ਉਹ ਜਿਹੜੀਆਂ 90 ਦੇ ਕਰੀਬ ਪਰਸਨੈਲਿਟੀਜ਼ ਜਿਨ੍ਹਾਂ ਨੇ ਓਪਨ ਲੈਟਰ ਲਿਖਿਆ ਮੋਦੀ ਨੂੰ ਕਿ ਵੀ ਤੁਸੀਂ ਇਹ ਜਿਹੜਾ ਲਿੰਚਿੰਗਸ ਔਰ ਦੂਸਰੀਆਂ ਬੰਦ ਕਰਾਓ, ਮੁਸਲਮਾਨ ਈਸਾਈ ਦਲਿਤ ਸਫਰ ਕਰ ਰਹੇ ਨੇ ਔਰ ਉਹਨਾਂ ਦੇ ਖਿਲਾਫ ਤਾਂ ਦੇਸ਼ ਧਰੋਹ ਦਾ ਕੇਸ ਔਰ ਭਾਰਤ ਭਰ ਦੇ ਵਿੱਚ ਉਹਨਾਂ ਦੀ ਗਾਲੀ ਗਲੋਚ ਦੂਜੀ ਤੀਜੀ ਹੇਟ ਮੇਲ ਔਰ ਇਹ ਜਿਹੜਾ ਉਹਨਾਂ ਨੇ ਇਹੀ ਬੰਦਾ ਹੈ ਜਿਹਨੇ ਪਹਿਲਾਂ ਘਰ ਵਾਪਸੀ ਦਾ ਕੈਂਪੇਨ ਵੀ ਸ਼ੁਰੂ ਕੀਤਾ ਸੀ ਔਰ ਫਿਰ ਉਹਨਾਂ ਨੇ ਜਿਹੜਾ ਇਹ ਰਾਜੇਸ਼ਵਰ ਸਿੰਘ ਇਜ਼ ਐਨ ਆਰਐਸਐਸ ਪ੍ਰਚਾਰਕ ਹੈਡਿੰਗ ਦਾ ਧਰਮ ਜਾਗਰਣ ਸਮਿਤੀ and leading the highly controversial movement of reconverting Muslims and Christians back to Hindu fold was ਇਹ ਉਹ ਹੈ ਜਿਹੜਾ ਕਿ ਵਾਪਸ ਕੇ ਘਰ ਵਾਪਸੀ ਨੂੰ ਵੀ ਇਹ ਕਰ ਰਿਹਾ ਔਰ ਇਹ ਸਾਰੇ ਚੋਂ ਉਹਨਾਂ ਦਾ ਇਹ ਕਹਿਣਾ ਕਿ ਵੀ ਇਹ ਸਾਰਾ ਹਿੰਦੂ ਮਹਾਸਭਾ ਜਿਹੜਾ ਮੋਦੀ ਦੇ ਥੱਲੇ ਅੱਜ ਕੀ ਚੱਲ ਰਿਹਾ ਔਰ ਸੱਚ ਪ੍ਰੋਵੋਕੇਸ਼ਨ ਜਿਹੜੇ ਕਲੇਮ ਚੱਲ ਰਹੇ ਨੇ a chorus of such speeches with the Hindu Mahasabha announcing the launch of its Islam Free India campaign. ऑलरेडी हिंदू महासभा ने एक मुहिम शुरू की है कि इस्लाम फ्री भारत। फिर साध्वी देवा ठाकर गिव्स ए कॉल टू डिक्लेयर एमरजेंसी एंड स्टेरिलाइज मुस्लिम्स एंड क्रिश्चियंस टू कंट्रोल देयर पॉपुलेशन। ये साध्वी कह रही है कि एमरजेंसी लागू करो और सारिਆਂ ਦੀ ਜਿਹੜੀ ਹੈ ਨਸਬੰਦੀ ਤੇ ਨਾਲਬੰਦੀ ਕਰਕੇ ਬੱਚੇ ਪੈਦਾ ਕਰਨ ਦੀ ਇਹਨਾਂ ਦੀ ਕੈਪੈਸਿਟੀ ਖਤਮ ਕਰ ਦਿਓ। ਸਾਧਵੀ ਸਰਸਵਤੀ ਗਿਵਸ ਦਾ ਕਾਲ ਟੂ ਹੈਂਗ ਦਾ ਬੀਫ ਈਟਰਸ ਐਂਡ ਅਟੈਕ ਆਲ ਸੈਕੂਲਰ ਪੀਪਲ। ਇਹ ਜਿਹੜੀ ਸਾਧਵੀ ਸਰਸਵਤੀ ਔਰ ਸਾਰੇ ਸਾਹਮਣੇ ਨੇ ਉਹਨਾਂ ਦੇ ਤੁਸੀਂ ਵੀਡੀਓਜ਼ ਦੇਖਦੇ ਹੋ ਉਹਨੇ ਕਿਹਾ ਜੀ ਇਹ ਜਿਹੜੇ ਗਾਂ ਮਾਸ ਖਾਣ ਵਾਲੇ ਨੇ ਇਹਨਾਂ ਨੂੰ ਹੈਂਗ ਕਰ ਦਿਓ ਔਰ ਜਿਹੜੇ ਆਪਣੇ ਆਪ ਨੂੰ ਸੈਕੂਲਰ ਕਹਿਣ ਵਾਲੇ ਨੇ ਉਹਨਾਂ ਨੂੰ ਕੁੱਟ-ਕੁੱਟ ਕੇ ਮਾਰ ਦਿਓ। 150 ਹਿੰਦੂ ਆਊਟਫਿਟਸ ਓਪਨਲੀ ਹੋਲਡ ਏ 4-day ਕਨਵੈਨਸ਼ਨ ਇਨ ਗੋਆ ਕਾਲਿੰਗ ਟਰਨਿੰਗ ਇੰਡੀਆ ਇਨਟੂ ਏ ਹਿੰਦੂ ਰਾਸ਼ਟਰ ਕਿ ਵੀ ਆਲਰੇਡੀ 150 ਹਿੰਦੂ ਆਰਗੇਨਾਈਜੇਸ਼ਨਸ ਨੇ ਇਸ ਦੇ ਉੱਤੇ ਜਿਹੜਾ ਉਹ ਕਰਕੇ ਉਹਨਾਂ ਨੇ ਕਿਹਾ ਵੀ ਜਿਹੜਾ ਇਹਨੂੰ ਤੁਸੀਂ ਹਿੰਦੂ ਨੇਸ਼ਨ ਬਣਾਓ। ਔਰ ਗੱਲ ਕੱਲੀ ਇਹ ਨਹੀਂ ਹੈ, ਤੁਸੀਂ ਦੇਖੋ ਵੀ ਕਿਵੇਂ ਹਿੰਦੂਤਵਾ ਦਾ ਸਿੰਬੋਲਿਜ਼ਮ ਔਰ ਦੂਸਰਾ ਹੁਣ ਕਿਵੇਂ ਰਾਫੇਲ ਡੀਲ 60,000 ਕਰੋੜ ਦੀ 30,000 ਕਰੋੜ ਅੰਬਾਨੀ ਨੂੰ ਜਿਹੜਾ ਉਹ ਫਾਇਦਾ ਪਹੁੰਚਾਇਆ ਚੋਰੀ। ਹੁਣ ਰਾਜਨਾਥ ਜਿਹੜਾ ਕਿ ਡਿਫੈਂਸ ਮਿਨਿਸਟਰ ਹੈ ਉਹ ਫਰਾਂਸ ਉਹਨੇ ਜਾਣੇ ਰਾਫੇਲ ਦੁਸਹਿਰੇ ਦੇ ਨਾਲ ਜੋੜ ਕੇ ਰਾਜਨਾਥ ਟੂ ਪਰਫਾਰਮ ਸ਼ਸਤਰ ਪੂਜਾ ਆਫਟਰ ਰਿਸੀਵਿੰਗ ਰਾਫੇਲ ਜੈਟ ਇਨ ਪੈਰਿਸ ਕਿ ਜਦੋਂ ਉਹਨੇ ਰਾਫੇਲ ਜੈਟ ਲੈਣਾ ਉੱਥੇ ਉਹਨੇ ਹਥਿਆਰਾਂ ਦੀ ਪੂਜਾ ਰਾਫੇਲ ਦੀ ਪੂਜਾ ਕਰਨੀ ਵੀ ਏਡਾ ਹੀ ਪੂਜਾ ਵਾਲੇ ਉਹ ਤਾਂ ਫਰਾਂਸ ਵਾਲੇ ਤਾਂ ਮਲੇਸ਼ੀਆ ਨੇ ਬਣਾਇਆ ਉਹਨੂੰ ਪਹਿਲਾਂ ਨਵਾਓ ਗਾਂ ਦੇ ਮੂਤ ਨਾਲ ਫਿਰ ਉਹਦੇ ਤੇ ਤੁਸੀਂ ਕਰੋ। ਪਰ ਇਹ ਦੱਸਣ ਲਈ ਕਿ ਵੀ ਇਹ ਹੁਣ ਜੋ ਕਸ਼ਮੀਰ 'ਚ ਕਰ ਰਹੇ ਨੇ 80 ਲੱਖ ਲੋਕਾਂ ਨੂੰ ਜੇਲ੍ਹ ਦੇ ਵਿੱਚ ਤੁੰਨਿਆ ਹੋਇਆ ਕੰਸੈਂਟਰੇਸ਼ਨ ਕੈਂਪ ਬਣਾਇਆ ਹੋਇਆ ਪਰ ਇਹ ਮੈਸੇਜ ਦੇ ਰਹੇ ਨੇ ਹਿੰਦੂਆਂ ਨੂੰ ਕਿ ਅਲਟੀਮੇਟਲੀ ਇਹ ਜਦੋਂ ਇਹ ਦੁਸਹਿਰੇ ਦੀ ਗੱਲ ਕਰਦੇ ਨੇ ਸ਼ਸਤਰ ਪੂਜਾ ਦੀ ਗੱਲ ਕਰਦੇ ਨੇ ਰਾਵਣ ਨੂੰ ਮਾਰਨ ਦੀ ਗੱਲ ਕਰਦੇ ਨੇ ਫਿਰ ਤੁਸੀਂ ਜੇ ਇਹਨਾਂ ਦਾ ਦੁਰਗਾ ਦੀ ਗੱਲ ਕਰਦੇ ਨੇ ਔਰ ਦੁਰਗਾ ਦਾ ਜ਼ਾਹਰ ਹੈ ਕਿ ਦੁਰਗਾ ਨੂੰ ਇਹ ਰਾਖਸ਼ਾਂ ਨੂੰ ਮਾਰਨ ਵਾਲੀ ਫਿਰ ਸਾਰੇ ਔਰ ਨਾਲ ਤੁਸੀਂ ਉਹਦੀ ਸਟੇਟਮੈਂਟ ਦੇਖੋ ਕਿ ਵੀ 2021 ਤੱਕ ਅਸੀਂ ਮੁਸਲਮਾਨ ਔਰ ਈਸਾਈ ਜਿਨ੍ਹਾਂ ਨੂੰ ਇਹਨਾਂ ਨੇ ਪਹਿਲਾਂ ਹੀ ਮਲੇਚ ਐਲਾਨਿਆ ਹੋਇਆ ਤੇ ਇਧਰ ਸ਼ਸਤਰਾਂ ਦੀ ਪੂਜਾ ਦੇ ਨਾਂ ਥੱਲੇ ਰਾਫੇਲ ਜਹਾਜ਼ ਲੈ ਕੇ ਔਰ ਇਸ ਸਾਰੇ ਚੋਂ ਵਰਸ਼ਿਪ ਆਫ ਵੈਪਨਸ ਜਿਹੜਾ ਹੈ ਆਫਟਰ ਪਰਫਾਰਮਿੰਗ ਪੂਜਾ ਹੀ ਵਿਲ ਟੇਕ ਏ ਸੌਰਟੀ ਇਨ ਦਾ 에ਅਰਕ੍ਰਾਫਟ। ਪਹਿਲਾਂ ਪੂਜਾ ਕਰੇਗਾ ਉੱਤੇ ਸ਼ਸਤਰਾਂ ਦੀ ਔਰ ਉਹਨੇ ਕਿਹਾ ਜੀ ਉਹ ਹਰ ਸਾਲ ਕਰਦਾ ਉਹ ਪਹਿਲਾਂ ਜਹਾਜ਼ ਤੇ ਚੜ੍ਹਨ ਤੋਂ ਪਹਿਲਾਂ ਜਿਹੜਾ ਉਹਦੀ ਪੂਜਾ ਕਰੇਗਾ। ਉਹ ਕਿਹਾ ਜੀ ਹੀ ਹੈਜ਼ ਬੀਨ ਪਰਫਾਰਮਿੰਗ ਸ਼ਸਤਰ ਪੂਜਾ ਫॉर ਲਾਸਟ ਸੈਵਰਲ ਈਅਰਸ ਇਨਕਲੂਡਿੰਗ ਡਿਊਰਿੰਗ ਹਿਸ ਟੈਨਿਓਰ ਐਜ਼ ਯੂਨੀਅਨ ਹੋਮ ਮਿਨਿਸਟਰ। ਕੋਈ ਨਵੀਂ ਥੋੜੀ ਕਰਦਾ ਜੀ, ਇਹ ਤਾਂ ਪਹਿਲਾਂ ਤੋਂ ਹੀ ਸ਼ਸਤਰ ਪੂਜਾ ਕਰ ਰਿਹਾ ਔਰ ਇਹ ਜਦੋਂ ਰਾਫੇਲ ਜੈਟ ਦੇ ਉੱਤੇ ਬਾਅਦ ਦੇ ਵਿੱਚ ਚੜ੍ਹੇਗਾ ਪਹਿਲਾਂ ਇਹ ਕਰੇਗਾ ਔਰ ਜ਼ਾਹਰ ਹੈ ਕਿ ਇਹ ਇੱਕ ਨਫ਼ਰਤ ਦੇ ਵਣਜਾਰੇ ਔਰ ਮੈਂ ਕਿਉਂਕਿ ਵਕਤ ਵੱਲ ਦੇਖ ਰਿਹਾ ਅਸੀਂ ਇੰਡੀਪੈਂਡੈਂਟ ਸੈਗਮੈਂਟ ਤਾਂ ਨਹੀਂ ਲੈ ਸਕਦੇ ਪਰ ਤੁਹਾਡਾ ਲੈਪਟਾਪ ਅਮਰਵੀਰ ਸਿੰਘ ਨਿਆਣਾ ਲੈ ਗਏ ਹੋਏ ਨੇ ਸੋ ਅੱਜ ਤੁਹਾਡਾ ਕੰਮ ਵੀ ਮੈਨੂੰ ਹੀ ਕਰਨਾ ਪੈਣਾ। ਜਿਹੜਾ ਪੜ੍ਹਨ ਵਾਲਾ ਈਮੇਲਸ ਔਰ ਸਾਨੂੰ ਬਹੁਤ ਸਾਰੇ ਪਹਿਲੇ ਸੈਗਮੈਂਟ ਤੇ ਮਲਕ ਸਾਹਿਬ ਦੀ ਯਾਦ ਦੇ ਵਿੱਚ ਲਗਭਗ 2000 ਤੋਂ ਜ਼ਿਆਦਾ ਵਿਊਜ਼ ਔਰ 40 ਤੋਂ ਜ਼ਿਆਦਾ ਮੈਸੇजेस ਨੇ ਸਾਰੇ ਤਾਂ ਨਾ
डिस्कस नहीं मैं कर पढ़ सकांगे सकां। जी। वीर दलजीत सिंह लिखते ने, सो सैड न्यूज, ओ माई गॉड, सो सैड न्यूज, मलिक साहब वेरी हम्बल पर्सन गॉन, इट्स ए बिग लॉस फॉर अस ऑल, डॉक्टर साहब एंड नीलम जी, सो पेनफुल, वाहगुरू अल्लाह ब्लेस हिज सोल, गॉड ब्लेस हिज फैमिली। बहुत शुक्रिया बहुत वीर शुक्रिया दलजीत सिंह जी। जी। गुरदीप ढिल्लों लिखते ने, शॉक्ड टू हियर मलिक जी ए मैन ऑफ स्ट्रॉन्ग माइंड, मे गॉड रेस्ट हिम इन पीस। प्लीज बहुत शुक्रिया ਤੁਹਾਡਾ ਗੁਰਦੀਪ ਸਿੰਘ ਜੀ। सैयद सबीर शाह लिखते हैं, केम टू नो मलिक साहब थ्रू TV 84 and then got hooked to watching his program. A great loss indeed, will be dearly missed by millions along with his family and friends. कोई शक कोई नहीं है शक मलिक नहीं ਸਾਹਿਬ ਨੇ ਜਿਵੇਂ TV 84 ਪਰਿਵਾਰ 'ਚ ਉਹ ਆਏ ਔਰ ਕਿਵੇਂ ਉਹਨਾਂ ਨੇ ਲੱਖਾਂ ਲੋਕਾਂ ਦਾ ਦਿਲ ਜਿੱਤਿਆ, ਜੀ। ਇਹ ਜਿਹੜਾ ਵਿਦਨ ਮਿੰਟਸ ਲਿਖਤਾ ਨੇ ਔਰ ਅਸੀਂ ਸਮਝ ਸਕਦੇ ਹਾਂ ਕਿ ਇਹ ਪੇਨ ਕਿਸ ਹੱਦ ਤੱਕ ਕਿੰਨੀ ਡੂੰਘੀ ਹੋਏਗੀ। ਔਰ ਜਿਵੇਂ ਮੈਂ ਪਹਿਲਾਂ ਵੀ ਪਹਿਲੇ ਸੈਗਮੈਂਟ 'ਚ ਦੱਸਿਆ, ਉਹਨਾਂ ਦਾ ਜਿਹੜਾ ਅਖੀਰਲੀਆਂ ਰਸਮਾਂ ਨੇ ਜਨਾਜ਼ਾ, ਉਹ 12:30 ਵਜੇ ਇਸਲਾਮਿਕ ਸੈਂਟਰ ਆਫ ਲੌਂਗ ਆਈਲੈਂਡ 835 ਬਰਸ਼ ਹਾਲੋ ਰੋਡ ਵੈਸਟਬਰੀ 'ਚ ਨਿਊਯਾਰਕ 'ਚ ਪਰਸੋਂ ਯਾਨੀ ਕਿ ਬੁੱਧਵਾਰ। ਸੋ ਅਸੀਂ ਵੀ ਸ਼ਮੂਲੀਅਤ ਕਰਾਂਗੇ। ਸੋ ਜਿਹੜੇ ਵੀ ਟਰਾਈ ਸਟੇਟ 'ਚ ਰਹਿੰਦੇ ਨੇ ਉਹ ਜੇ ਆ ਸਕਣ ਤੇ ਜ਼ਰੂਰ ਆਉਣ, ਉਹਨਾਂ ਦੀ ਜਿਹੜੀ ਹੈ ਯਾਦ ਨੂੰ ਇਹ ਅਖੀਰਲੀਆਂ ਰਸਮਾਂ ਹੋਣਗੀਆਂ ਜੀ। ਔਰ ਇਸੇ ਤਰ੍ਹਾਂ ਮਲਕੀਤ ਸਿੰਘ ਲਿਖਦੇ ਨੇ, ਵੈਰੀ ਸ਼ੌਕਿੰਗ ਨਿਊਜ਼, ਸੋ ਸੈਡ, ਵਿਲ ਮਿਸ ਹਿਮ ਵੈਰੀ ਮਚ, ਏ ਵੈਰੀ ਓਨੈਸਟ ਪਰਸਨ। ਮੁਹੰਮਦ ਅਹਿਮਦ ਲਿਖਦੇ ਨੇ, ਵੀ ਨੀਡ ਮੋਰ ਪੀਪਲ ਲਾਈਕ ਮਲਿਕ ਸਾਹਿਬ ਫਰੋਮ both Pakistani and Sikh communities of USA। ਬੇਸ਼ੱਕ ਇਹਨਾਂ ਵਰਗੇ ਇਨਸਾਨ ਕਦੇ ਕਦੇ ਹੀ ਰੱਬ ਭੇਜਦਾ ਹੈ। ਅਸੀਂ ਇਹੀ ਦੁਆ ਕਰਦੇ ਹਾਂ ਕਿ ਰੱਬ ਉਹਨਾਂ ਨੂੰ ਆਪਣੀ ਫਿਰਦੌਸ ਦੇ ਵਿੱਚ ਥਾਂ ਦੇ। ਔਰ ਫੈਸਲ ਨਕਵੀ ਲਿਖਦੇ ਨੇ, ਸੋ ਸੈਡ ਨਿਊਜ਼, ਹੀ ਵਾਜ਼ ਅ ਵੈਰੀ ਨਾਈਸ ਮੈਨ, ਆਈ ਹੈਡ ਸਕੈਜੂਲਡ ਹਿਜ਼ ਨੈਕਸਟ ਇੰਟਰਵਿਊ ਐਟ ਜੀਓ ਨਿਊਜ਼, ਪਾਕਿਸਤਾਨੀ ਅਮਰੀਕਨ ਕਮਿਊਨਿਟੀ ਹੈਜ਼ ਬੀਨ ਅਬੈਂਡਨਡ ਬਾਈ ਅ ਗ੍ਰੇਟ ਇੰਟੈਲੈਕਚੁਅਲ ਪਰਸਨ, he shall be remembered for the years to come। ਫੈਜ਼ਲ ਨਕਵੀ ਸਾਹਿਬ ਬਹੁਤ ਬਹੁਤ ਸ਼ੁਕਰੀਆ। ਤੁਸੀਂ ਦੱਸਿਆ ਕਿ ਜੀਓ TV ਤੇ, ਔਰ ਮੈਂ ਇਹਨਾਂ ਦਿਨਾਂ ਦੇ ਵਿੱਚ ਇੱਕ ਦੋ ਦਿਨਾਂ 'ਚ ਉਹਨਾਂ ਦੇ ਨਾਲ ਪੈਨਲ ਡਿਸਕਸ਼ਨ ਪਲਾਨ ਕਰ ਰਿਹਾ ਸੀ। ਮੁਹੰਮਦ ਅਹਿਮਦ ਫਿਰ ਲਿਖਦੇ, ਸੋ ਸ਼ੌਕ ਟੂ ਹੀਅਰ ਅਬਾਊਟ ਦਿਸ ਟ੍ਰੈਜਡੀ। ਜਸਵਿੰਦਰ ਸਿੰਘ ਲਿਖਦੇ ਨੇ, ਬਹੁਤ ਹੀ ਦਰਦ ਭਰੀ ਖਬਰ ਹੈ ਜੀ, ਅੱਲਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ। ਸੁਖਜੀਤ ਸਿੰਘ ਲਿਖਦੇ ਨੇ, ਯੂ ਵਿਲ ਬੀ ਮਿਸਡ ਫੋਰਐਵਰ ਸਲੀਮ ਮਲਿਕ ਸਾਹਿਬ। ਸ਼ਕੀਲ ਸਰਦਾਰ ਲਿਖਦੇ ਨੇ, ਵੈਰੀ ਸੈਡ ਟੂ ਹੀਅਰ ਅਬਾਊਟ ਮਲਿਕ ਸਾਹਿਬ's departure। ਬਲਜੀਤ ਗੁਲਾਟੀ, ਵੈਰੀ ਸੈਡ ਨਿਊਜ਼। ਬਨਾਰਸ ਖਾਨ, ਵੈਰੀ ਸੈਡ ਨਿਊਜ਼। ਗੁਲਵਿੰਦਰ ਸਿੰਘ, ਵੈਰੀ ਸੈਡ ਨਿਊਜ਼, ਦੈਟਸ ਵੈਰੀ ਸੈਡ ਨਿਊਜ਼। ਪੀਜੇ ਸਿੰਘ ਲਿਖਦੇ ਨੇ, ਬਾਜ ਸਿੰਘ ਫਤਿਹ। ਬਲਰਾਜ ਸਿੰਘ ਕਹਿੰਦੇ ਨੇ, ਸਲੀਮ ਭਾਈ ਲਵ ਯੂ, ਰਿਮੈਂਬਰ ਯੂ ਐਂਡ ਮਿਸ ਯੂ। ਬਹੁਤ ਬਹੁਤ ਸ਼ੁਕਰੀਆ ਬਲਰਾਜ ਸਿੰਘ ਜੀ ਇਸ ਯਾਦ ਦੇ ਲਈ। ਕੁਲਵਿੰਦਰ ਸਿੰਘ, ਵਾਹਿਗੁਰੂ ਅੱਲਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇ। ਭੁਪਿੰਦਰ ਸਿੰਘ, ਵਾਹਿਗੁਰੂ। ਲਖਵਿੰਦਰ ਸਿੰਘ ਲੁਬਾਨ ਗੜੀਆ, ਵਾਹਿਗੁਰੂ ਜੀ। ਪੀਜੇ ਸਿੰਘ ਫਿਰ ਲਿਖਦੇ ਨੇ, ਗੁਰੂ ਸਾਹਿਬ ਜੀ ਮਿਹਰ ਕਰੋ ਜੀ, ਆਪਣੇ ਚਰਨਾਂ 'ਚ ਨਿਵਾਸ ਬਖਸ਼ੋ ਜੀ। ਔਰ ਸੁਖਜਿੰਦਰ ਸਿੰਘ ਉਹ ਲਿਖਦੇ ਨੇ, ਇਹ ਬਿਗ ਲਾਸ ਟੂ TV 84 ਫੈਮਿਲੀ, we have lost brother Salim Saab, the gem of a person who always met with a great smile and was so loving, affectionate, caring and friendly. He was a great person who worked to strengthen the Muslim-Sikh bridge of love, affection and cooperation. We are going to miss his wonderful personality. May Allah Pak, Waheguru Ji, bless your soul. Rest in peace, brother Salim Ahmed Malik Saab. Ameen. Ameen. I personally feel quite shocked and shattered. He will always be there in our hearts. Everybody shocked. ਤੁਸੀਂ ਬਹੁਤ ਖੂਬਸੂਰਤ ਟ੍ਰਿਬਿਊਟ ਮਲਿਕ ਸਾਹਿਬ ਨੂੰ ਦਿੱਤੀ ਹੈ ਜਿਹਦੇ ਉਹ ਹੱਕਦਾਰ ਨੇ। ਕੁਲਦੀਪ ਸਿੰਘ, ਵੈਰੀ ਸੈਡ ਨਿਊਜ਼। ਔਰ ਉਹਨਾਂ ਨੇ ਫਤਿਹ ਵੀ ਅਰਜ਼ ਕੀਤੀ ਹੈ। ਔਰ ਬਲਰਾਜ ਸਿੰਘ, ਅੱਜ ਸਿੱਖ ਕੌਮ ਦਾ ਇੱਕ ਸਕਾ ਭਰਾ ਵਿਛੋੜਾ ਦੇ ਗਿਆ ਹੈ। ਦਰਸ਼ਨ ਸਿੰਘ ਹੋਰਾਂ ਨੇ, ਮੁਹੰਮਦ ਅਹਿਮਦ ਪਾਕਿਸਤਾਨੀਜ਼ ਨੂੰ ਸਿੱਖ ਕਮਿਊਨਿਟੀ ਨਾਲ ਜੋੜਿਆ ਸੀ ਮਲਿਕ ਸਾਹਿਬ ਨੇ USA ਵਿੱਚ। ਬਿਲਕੁਲ ਤੁਸੀਂ ਠੀਕ ਫਰਮਾਇਆ। ਅਮਨਜੀਤ ਸਿੰਘ ਨੇ ਮੈਸੇਜ ਲਿਖਿਆ, ਉਹ ਪੰਜਾਬ ਨਾਲ ਸੰਬੰਧਿਤ ਹੈ, ਪਰ ਇਸ ਵੇਲੇ ਕੋਈ ਹੋਰ ਸਿਆਸੀ ਗੱਲ ਕਰਨ ਦਾ ਮੇਰਾ ਮਨ ਨਹੀਂ ਹੈ। ਸ਼ਕੀਲ ਸਰਦਾਰ, ਗ੍ਰੇਟ ਮੈਨ ਫॉर ਕਸ਼ਮੀਰੀ ਐਂਡ ਖਾਲਿਸਤਾਨੀ, ਵੀ ਲੂਜ਼ ਦਿਸ ਮੈਨ। ਸ਼ੀਤਾ ਔਰ ਆਕ ਫਤਿਹ ਉਹਨਾਂ ਨੇ ਬੁਲਾਈ ਹੈ। ਕੁਲਦੀਪ ਸਿੰਘ, ਮਿਸ ਯੂ ਮਲਿਕ ਸਾਹਿਬ। ਔਰ ਮੁਹੰਮਦ ਅਹਿਮਦ ਲਿਖਦੇ ਨੇ, ਸਿੱਖ ਤੇ ਮੁਸਲਮਾਨ ਦੋਸਤੀ ਦਾ ਇੱਕ ਸਟਰੋਂਗ ਬੌਂਡ ਸਨ ਸਲੀਮ ਮਲਿਕ ਸਾਹਿਬ। ਔਰ ਇਸੇ ਤਰ੍ਹਾਂ
ਦੂਸਰੇ ਸੈਗਮੈਂਟ ਦੇ ਵਿੱਚ ਵੀ ਰਜਿੰਦਰ ਸਿੰਘ ਬੈਦਵਾਨ ਉਹਨਾਂ ਨੇ ਗੁੱਡ ਮਾਰਨਿੰਗ ਕਿਹਾ ਕਿ ਜ਼ੀਮਨ ਵੜੈਚ very sad news, God give him Jannat. Naveed Ahmed, Naveed, I love sir, I want to free Khalistan and Kashmir. सुखविंदर सिंह फिर उन्होंने फतेह बुलाई है और सामी खान लिखते हैं सॉरी टू से बट दैट इज़ वाई ਜਿਹੜਾ ਉਹਨਾਂ ਨੇ ਕੋਈ ਕਮੈਂਟ ਕੀਤਾ ਕਿ ਹਿੰਦੂ ਮੈਂਟੈਲਿਟੀ ਕੀ ਹੈ ਔਰ ਇਹ ਸਾਰੇ ਦੇ ਉੱਤੇ ਅਸੀਂ ਜਿਹੜਾ ਹੈ ਬੇਸ਼ੱਕ ਅਜੇ ਵਕਤ ਹੈ ਮੈਂ ਵਾਪਸ ਮੁੜਾਂ ਆਪਣੇ ਇਸ ਥੀਮ ਵਾਲੀ ਕਿ ਅਲਟੀਮੇਟਲੀ ਜ਼ਿੰਦਗੀ ਬਹੁਤ ਵਾਰ ਜਦੋਂ ਅਸੀਂ ਕੰਪੇਅਰ ਕਰਦੇ ਸੀ ਤਾਂ ਇਹ ਕਹਿੰਦੇ ਸੀ ਕਿ ਜਿਹੜਾ ਇੱਕ ਛੋਟਾ ਫੁੱਲ ਹੈ ਇੱਕ ਲਿਲੀ ਫਲਾਵਰ ਭਾਵੇਂ ਉਹ ਇੱਕ ਦਿਨ ਲਈ ਹੈ ਉਹ ਖੁੱਲ ਕੇ ਸਮਾਈਲ ਕਰਦਾ ਤੇ ਨਾਲ ਹੀ ਚਲਾ ਜਾਂਦਾ ਸਾਡੇ ਅਕਸਰ ਆਮ ਸਾਡੇ ਫੋਕਲੋਰ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਚੰਗੇ ਲੋਕ ਇਸ ਲਈ ਚਲੇ ਜਾਂਦੇ ਨੇ ਕਿ ਰੱਬ ਨੂੰ ਵੀ ਉਹਨਾਂ ਦੀ ਲੋੜ ਹੁੰਦੀ ਹੈ ਪਤਾ ਨਹੀਂ ਇਹ ਰੱਬ ਨੂੰ ਇਹ ਵੀ ਤਾਂ ਦੁਨੀਆ ਰੱਬ ਦੀ ਹੈ ਜੇ ਰੱਬ ਨੂੰ ਲੋੜ ਹੈ ਤੇ ਰੱਬ ਨੇ ਇਸ ਦੁਨੀਆ 'ਚ ਵੀ ਜਿਹਨਾਂ ਨੂੰ ਭੇਜਿਆ ਪਰ ਇਹ ਕਿਉਂਕਿ ਰੱਬ ਜਾਣਦਾ ਹੈ ਕਿ ਅਲਟੀਮੇਟਲੀ ਕੀ ਹੈ ਅਸੀਂ ਤਾਂ ਇਹੀ ਕਹਿ ਸਕਦੇ ਹਾਂ ਬਾਬਾ ਕਬੀਰ ਕਹਿੰਦੇ ਨੇ ਕਿ ਬਾਬਾ ਬੋਲਤੇ ਤੇ ਕਹਾਂ ਗਏ ਕਿ ਦੇਹੀ ਕੇ ਸੰਗ ਰਹਤੇ ਕਿ ਜਿਹੜੇ ਕਦੇ ਦੇਹ ਦੇ ਵਿੱਚ ਸਨ ਬੋਲਦੇ ਚਾਲਦੇ ਸਨ ਕਥਾ ਵਾਰਤਾ ਕਹਤੇ ਗੱਲਾਂ ਕਰਦੇ ਸਨ ਗੱਲਾਂ ਕਰਦਿਆਂ ਐਸਾ ਕੀ ਹੋ ਜਾਂਦਾ ਹੈ ਕਿ ਬਸ ਉਹ ਗੱਲ ਮੁੱਕ ਜਾਂਦੀ ਹੈ ਔਰ ਬਸ ਚਾਰ ਚਫੇਰੇ ਔਰ ਫਿਰ ਜਿਹਨਾਂ ਨੂੰ ਅਸੀਂ ਯਾਦਾਂ ਕਹਿੰਦੇ ਹਾਂ ਕੁਦਰਤ ਦਾ ਕੁਛ ਐਸਾ ਹੈ ਇਹ ਵੀ ਇੱਕ ਸਟੇਜ ਤੇ ਬਹੁਤ ਇੰਟੈਂਸ ਮੈਮਰੀ ਹੁੰਦੀ ਹੈ 6 ਮਹੀਨੇ ਤੱਕ ਪਹੁੰਚਦੇ ਆ ਤੁਹਾਡੇ ਜਿਹੜੇ ਬਹੁਤ ਨੀਅਰ ਐਂਡ ਡੀਅਰ ਵਨ ਨੇ ਮਾਪਿਓ ਭਰਾ ਦੋਸਤ ਭੈਣਾਂ ਉਹ ਵੀ ਹੌਲੀ ਉਹ ਫੇਡ ਹੁੰਦਾ ਜਾਂਦਾ ਹੈ ਸ਼ਾਇਦ ਜੇ ਉਹ ਫੇਡ ਨਾ ਹੋਏ ਤਾਂ ਅਸੀਂ ਤਾਂ ਟਾਈਮ ਦੇ ਵਿੱਚ ਹੀ ਕੈਦ ਹੋਈਏ ਉਸ ਤੋਂ ਨਿਕਲ ਨਾ ਸਕੀਏ ਜ਼ਿੰਦਗੀ ਅੱਗੇ ਤੁਰ ਨਾ ਸਕੇ ਔਰ ਰੱਬ ਇਹ ਵੀ ਤੌਫੀਕ ਦਿੰਦਾ ਹੈ ਤੁਹਾਨੂੰ ਕਿ ਜਿੱਥੇ ਟ੍ਰੈਜਡੀਜ਼ ਵਾਪਰਦੀਆਂ ਨੇ ਉੱਥੇ ਤੁਸੀਂ ਹੌਲੀ ਜ਼ਿੰਦਗੀ ਦੀ ਹਕੀਕਤ ਨੂੰ ਵੀ ਸਮਝਦੇ ਤੁਹਾਨੂੰ ਇਸ ਗੱਲ ਦੀ ਸਮਝ ਵੀ ਆ ਜਾਂਦੀ ਹੈ ਕਿ ਵੀ ਵਕਤ ਕਦੋਂ ਕਿਹਦੇ ਨਾਲ ਕੀ ਵਾਪਰਨੇ ਕਿਸ ਦੇ ਸਿਰ ਦੇ ਉੱਤੇ ਮੌਤ ਕੜਕਣੀ ਹੈ ਔਰ ਜਦੋਂ ਅਸੀਂ ਰੱਬ ਦੀ ਯਾਦ ਦੀ ਗੱਲ ਵੀ ਕਰਦੇ ਤੇ ਉਦੋਂ ਨਵੇਂ ਕਲੌਕ ਬੜੇ ਹੋਣਗੇ ਜਦੋਂ ਕਿ ਟਿਕ ਹੁੰਦੀ ਹੈ ਤੇ ਕਿਸੇ ਨੇ ਇੱਕ ਉਹਨਾਂ ਜ਼ਮਾਨਿਆਂ ਦੇ ਵਿੱਚ ਇੱਕ ਨਜ਼ਮ ਕਹੀ ਸੀ ਉਹਦੀ ਇੱਕ ਲਾਈਨ ਸੀ ਕਿ ਘੜੀ ਇਹ ਕਹਿੰਦੀ ਟਿਕ ਜਾ ਐਵੇਂ ਨਾ ਤੂੰ ਸਮਾਂ ਗਵਾ ਕਿ ਇਹ ਜਦੋਂ ਟਿਕ ਕਰ ਰਹੀ ਹੈ ਉਹ ਤੁਹਾਨੂੰ ਕਹਿ ਰਹੀ ਹੈ ਮਨ ਨੂੰ ਕਹਿ ਰਹੀ ਹੈ ਕਿ ਹੇ ਮਨਾ ਟਿਕ ਜਾ ਹੁਣ ਐਵੇਂ ਨਾ ਪਾਉਂਦਾ ਫਿਰ ਐਵੇਂ ਨਾ ਭਟਕਦਾ ਫਿਰ ਐਵੇਂ ਵਕਤ ਨਾ ਜ਼ਾਇਆ ਕਰ ਘੜੀ ਇਹ ਕਹਿੰਦੀ ਟਿਕ ਜਾ ਐਵੇਂ ਨਾ ਤੂੰ ਸਮਾਂ ਗਵਾ ਜ਼ਾਹਰ ਹੈ ਕਿ ਇਹ ਜਿਹੜਾ ਵਿਛੋੜਾ ਹੈ ਕਿਸੇ ਦਾ ਵੀ ਜਿਸ ਅਜ਼ੀਜ਼ ਦਾ ਔਰ ਇਸ ਸਾਰੇ ਚੋਂ ਸਮਾਂ ਹਾਵੀ ਹੁੰਦਾ ਹੈ ਔਰ ਵਕਤ ਕਿੱਧਰ ਨੂੰ ਲੈ ਜਾਂਦਾ ਹੈ ਜ਼ਿੰਦਗੀ ਦੇ ਵਿੱਚ ਐਸਾ ਕੁਝ ਵਾਪਰਦਾ ਹੈ ਕਿ ਜਿਹੜਾ ਤੁਹਾਨੂੰ ਜਿਵੇਂ ਬਾਬਾ ਫਰੀਦ ਨੂੰ ਅਸੀਂ ਯਾਦ ਕੀਤਾ ਪਹਿਲੇ ਸੈਗਮੈਂਟ 'ਚ ਕਿ ਜੋ ਮਨ ਚਿੱਤ ਨਾ ਚੇਤੇ ਸਨ ਸੇ ਗਾਲੀ ਰੱਬ ਕੀਆਂ ਰੱਬ ਕਈ ਵਾਰ ਉਹ ਕੁਝ ਕਰ ਦਿੰਦਾ ਹੈ ਜੋ ਕਿ ਚਿੱਤ ਚੇਤੇ ਵੀ ਨਹੀਂ ਹੁੰਦਾ ਸੋ ਅਸੀਂ ਤਾਂ ਰੱਬ ਦੀ ਦਰਗਾਹ ਦੇ ਵਿੱਚ ਦੁਆ ਜਦੋਂ ਕੋਈ ਤੁਰ ਜਾਂਦਾ ਹੈ ਹਰ ਇੱਕ ਮਜ਼ਹਬ ਦਾ ਇੱਕ ਆਪਣਾ ਤੌਰ ਤਰੀਕਾ ਹੈ ਓਇਲੇ ਜਾ ਰਹੇ ਓਇਲੇ ਗਾਡੇ ਤੇਰੀ ਗੱਤ ਦੋਹੋਂ ਨਾ ਪਾਈ ਕਿ ਇੱਕ ਦਫਨਾਣ ਦਾ ਹੈ ਔਰ ਇਹ ਤਰੀਕੇ ਨੇ ਕਿਉਂਕਿ ਬਾਕੀ ਤਾਂ ਜਿਹੜੀ ਰੂਹ ਹੈ ਉਹ ਵਜੂਦ ਚੋਂ ਨਿਕਲ ਜਾਂਦੀ ਹੈ ਫਿਰ ਤੁਸੀਂ ਉਹਨੂੰ ਜਿਹੜਾ ਹੈ ਉਹ ਆਪ ਦੇ ਹਵਾਲੇ ਕਰੋ ਉਸ ਨੂੰ ਖਾਕ ਦੇ ਹਵਾਲੇ ਕਰੋ ਉਹਨੂੰ ਆਤਸ਼ ਦੇ ਹਵਾਲੇ ਕਰੋ ਅੱਗ ਦੇ ਹਵਾਲੇ ਕਰੋ ਉਹਨੂੰ ਅਸੀਂ ਕ੍ਰਿਮੇਸ਼ਨ ਕਹਿੰਦੇ ਹਾਂ ਸੰਸਕਾਰ ਕਹਿੰਦੇ ਹਾਂ ਈਸਟ ਦੇ ਵਿੱਚ ਬੁੱਧ ਧਰਮ ਹੋਏ ਹਿੰਦੂ ਧਰਮ ਹੋਏ ਸਿੱਖ ਧਰਮ ਹੋਏ ਜਾਪਾਨੀਆਂ 'ਚ ਵੀ ਸ਼ਾਇਦ ਇਹ ਹੈ ਹੁਣ ਬਾਹਰ ਵੀ ਇਸ ਨੂੰ ਕਈ ਪ੍ਰੈਫਰ ਕਰਦੇ ਨੇ ਕ੍ਰਿਮੇਸ਼ਨ ਹੁੰਦੀ ਹੈ ਔਰ ਇਸੇ ਤਰ੍ਹਾਂ ਦਫਨਾਣਾ ਇਹ ਜਿਹੜੇ ਚਾਰੋਂ ਹੀ ਵੱਡੇ ਮਜ਼ਹਬ ਨੇ ਸੈਮੈਟਿਕ ਰਿਲੀਜਨਸ ਉਹਨਾਂ ਦੇ ਵਿੱਚ ਜਿਹੜਾ ਹੈ ਉਹ ਕ੍ਰਿਸਚੀਅਨਿਟੀ ਹੈ ਇਸਲਾਮ ਹੈ ਔਰ ਜ਼ਾਹਰ ਹੈ ਜੂਡਾਇਜ਼ਮ ਹੈ ਉਹ ਦਫਨਾਉਂਦੇ ਨੇ ਔਰ ਇਸੇ ਤਰ੍ਹਾਂ ਜਿਹੜੇ ਜ਼ੋਰੈਸਟਰੀਅਨ ਨੇ ਉਹ ਵੱਡੇ ਚਬੂਤਰੇ ਦੇ ਉੱਤੇ ਉਸ ਨੂੰ ਖੁੱਲਾ ਰੱਖ ਦਿੰਦੇ ਨੇ ਕਿ ਪੰਛੀਆਂ ਦੇ ਲਈ ਔਰ ਦੂਸਰਿਆਂ ਦੇ ਲਈ ਹੋਏ
ਇਸੇ ਤਰ੍ਹਾਂ ਜਿਹੜੇ ਇੱਕ ਉਹ ਵੀ ਰਹੇ ਜਿਹੜੇ ਕਿ ਹੁਣ ਇਹਨੂੰ এনवायरमेंटल ਹੈਜ਼ਰਡ ਮੰਨਿਆ ਜਾਂਦਾ ਹੈ, ਜਿਹੜੇ ਪਾਣੀ ਦੇ ਵਿੱਚ ਕਰਦੇ ਸੀ। ਔਰ ਇਹਦੇ ਤੋਂ ਹੀ ਹੈ ਕਿ ਵੀ ਤੁਸੀਂ ਸਪੁਰਦੇ ਆਤਿਸ਼ ਕਰੋ, ਸਪੁਰਦੇ ਖਾਕ ਕਰੋ, ਸਪੁਰਦੇ ਆਬ ਕਰੋ। ਹਕੀਕਤ ਇਹ ਹੈ ਕਿ ਜਿਹੜਾ ਇਹ ਐਲੀਮੈਂਟਸ ਨੇ ਅਲਟੀਮੇਟਲੀ ਜਦੋਂ ਵਜੂਦ ਚੋਂ ਉਹ ਤੁਹਾਡੀ ਜਾਗਦੀ ਰੂਹ ਜਿਹੜੀ ਰੱਬ ਦੇ ਸਾਹਮਣੇ, ਔਰ ਅੱਗੋਂ ਫਿਰ ਮਜ਼ਹਬਾਂ ਦੇ ਆਪਣੇ ਫੇਥ ਨੇ, ਡੇ ਆਫ ਜਜਮੈਂਟ ਦੀ ਗੱਲ ਹੈ, ਰੱਬ ਦੇ ਹਜ਼ੂਰ ਦੀ ਗੱਲ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਸਾਰੇ ਇਨਸਾਨ ਹਿਊਮਨ ਬੀਇੰਗ, ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਟੂ ਐਰ ਇਜ਼ ਹਿਊਮਨ, ਅਸੀਂ ਗਲਤੀਆਂ ਦੇ ਪੁਤਲੇ ਹਾਂ ਜ਼ਿੰਦਗੀ ਦੇ ਵਿੱਚ। ਔਰ ਬਾਣੀ 'ਚ ਅਸੀਂ ਪੜ੍ਹਦੇ ਹਾਂ ਕਿ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਕਿ ਹਰ ਕੋਈ ਜ਼ਿੰਦਗੀ ਦੇ ਵਿੱਚ ਗਲਤੀ ਕਰਦਾ ਹੈ, ਭੁੱਲ ਕਰਦਾ ਹੈ, ਮਿਸਟੇਕ ਕਰਦਾ ਹੈ, ਐਰਰ ਕਰਦਾ ਹੈ। ਦੋ ਜਿਹੜੇ ਨੇ ਉਹ ਕਦੇ ਗਲਤੀ ਨਹੀਂ ਕਰਦੇ, ਰੱਬ ਅੱਲਾਹ ਤਾਲਾ ਔਰ ਰੱਬ ਦਾ ਗੁਰੂ ਜਾਂ ਪੈਗੰਬਰ ਨਬੀ। ਇਸਲਾਮ ਦੇ ਹਵਾਲੇ ਨਾਲ ਅਸੀਂ 10 ਗੁਰੂ ਸਾਹਿਬਾਨ ਨੂੰ ਮੰਨਦੇ ਹਾਂ ਕਿ ਉਹ ਰੱਬ ਦੇ ਮੈਸੇਂਜਰ ਨੇ, ਇਸ ਲਈ ਉਹ ਗਲਤੀ ਨਹੀਂ ਕਰਦੇ। ਇਸ ਲਈ ਕਿਉਂਕਿ ਇਨਸਾਨ ਗਲਤੀ ਦਾ ਪੁਤਲਾ ਹੈ, ਜ਼ਿੰਦਗੀ ਦੇ ਵਿੱਚ ਜ਼ਿੰਦਗੀ ਜਿਵੇਂ ਵੀ ਬਸਰ ਹੋਈ ਉਹਦੇ ਵਿੱਚ ਕੀ ਹੋਇਆ, ਇਹ ਜਿਹੜੀ ਅਖੀਰਲੀ ਨਮਾਜ਼ ਹੈ ਜਾਂ ਅਖੀਰਲੀ ਅਰਦਾਸ ਹੈ, ਇਸ ਦੇ ਵਿੱਚ ਅਸੀਂ ਅੱਲਾਹ ਤਾਲਾ ਤੋਂ ਫਿਰ ਰਹਿਮ ਮੰਗਦੇ ਹਾਂ, ਰੱਬ ਤੋਂ ਰਹਿਮ ਮੰਗਦੇ ਹਾਂ। ਔਰ ਗੁਰਬਾਣੀ ਦੇ ਵਿੱਚ ਜਿਹੜੀ ਜਦੋਂ ਸੰਸਕਾਰ ਕਰ ਦਿੱਤਾ ਜਾਂਦਾ ਹੈ, ਫਿਰ ਜਿਹੜੀ ਬਾਣੀ ਪੜ੍ਹੀ ਜਾਂਦੀ ਹੈ ਸੋਹਿਲਾ ਬਾਣੀ ਹੈ, ਜਿਹੜੀ ਕਿ ਰਾਤ ਰੋਜ਼ਾਨਾ ਵੀ ਸਾਡੀ ਪ੍ਰੇਅਰ ਦੀ ਬਾਣੀ ਹੈ। ਔਰ ਉਸ ਦਾ ਪਹਿਲਾਂ ਹੀ ਜਦੋਂ ਅਸੀਂ ਸ਼ੁਰੂਆਤ ਕਰਦੇ ਹਾਂ, ਔਰ ਇਸ ਦੇ ਨਾਲ ਫਿਰ ਇਹ ਸ਼ਬਦ ਜਿਹੜਾ ਹੈ ਇਹ ਅਖੀਰਲੀਆਂ ਸੰਸਕਾਰ ਤੋਂ ਬਾਅਦ ਵੀ, ਕ੍ਰਿਮੇਸ਼ਨ ਤੋਂ ਬਾਅਦ ਵੀ ਪੜ੍ਹਿਆ ਜਾਂਦਾ ਹੈ ਕਿ 6 ਘਰ 6 ਗੁਰ 6 ਉਪਦੇਸ਼ ਬਾਬਾ ਕਰਤੇ ਕੇ ਕੀਤੇ ਵੇਸੇ ਤਾਂ ਅਸੀਂ ਪੜ੍ਹਦੇ ਹਾਂ। ਔਰ ਇਹਦੇ 'ਚ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਨ ਅਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ, ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸਦਣ ਹਾਰਾ ਸਿਮਰਿਆ ਨਾਨਕ ਸੇ ਦੇ ਆਵਨ। ਔਰ ਜੇ ਕਨਕਲੂਡਿੰਗ ਨੂੰ ਅਸੀਂ ਪਹਿਲਾਂ ਲਈਏ ਕਿ ਹਰ ਘਰ ਦੇ ਵਿੱਚ ਆਵਾਜ਼ ਆ ਰਹੀ ਹੈ, ਹਰ ਘਰ ਚੋਂ ਕੋਈ ਤੁਰਿਆ ਜਾਂਦਾ ਹੈ, ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ। ਸਦਾ ਮੌਤ ਦਾ ਆ ਰਿਹਾ, ਰੋਜ਼ਾਨਾ ਸੱਦੇ ਆ ਰਹੇ ਨੇ, ਔਰ ਇਹ ਸਦੜਾ ਹੀ ਤੁਹਾਨੂੰ ਯਾਦ ਕਰਵਾ ਰਿਹਾ ਕਿ ਮੌਤ ਅਲਟੀਮੇਟ ਟਰੂਥ ਹੈ। ਫਿਰ ਵੀ ਅਸੀਂ ਇਹ ਮੰਨ ਕੇ ਤੁਰਦੇ ਹਾਂ ਸੰਬਤ ਸਾਹਾ ਲਿਖਿਆ ਹੋਇਆ ਮੌਤ ਦਾ, ਪਲੇਸ ਵੀ, ਵਕਤ ਵੀ, ਟਾਈਮ ਵੀ। ਮਿਲ ਕਰ ਪਾਵੋ ਤੇਲ, ਦੇਹੋ ਸਜਨ ਅਸੀਸੜੀਆਂ। ਹੇ ਮੇਰੇ ਪਿਆਰੇ, ਜੇ ਤੁਸੀਂ ਆਪਣੇ ਉਸ ਵਿਛੜੇ ਨੂੰ ਯਾਦ ਕਰ ਰਹੇ ਹੋ ਤੇ ਇਹੀ ਬਲੈਸ ਕਰੋ, ਇਹੀ ਅਸੀਸ ਦਿਓ, ਇਹੀ ਦੁਆ ਕਰੋ ਜੇ ਹੋਵੇ ਸਾਹਿਬ ਸਿਓ ਮੇਲ, ਕਿ ਰੱਬ ਦੇ ਨਾਲ ਇੱਕ ਮਿਕਤਾ ਹੋਏ, ਰੱਬ ਆਪਣੇ ਚਰਨਾਂ 'ਚ ਨਿਵਾਸ ਦੇ, ਆਪਣੇ ਕੋਲ ਮਹਿਫੂਜ਼ ਰੱਖੇ ਔਰ ਬਾਕੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ, ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸੱਜਣਾ ਨੂੰ ਇਹ ਹਿੰਮਤ ਦੇ, ਤੌਫੀਕ ਦੇ ਕਿ ਇਸ ਸ਼ੌਕ ਨੂੰ ਉਹ ਬਰਦਾਸ਼ਤ ਕਰ ਸਕਣ ਔਰ ਇਸ ਨੂੰ ਸਵੀਟ ਵਿਲ ਆਫ ਦਾ ਅੱਲਾਹ ਤਾਲਾ ਮੰਨਣ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆਪਣੀ ਵਿਊਅਰਸ ਕੋਲੋਂ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sosh@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।